ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੇ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਨੇ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਆਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 2 ਅਪ੍ਰੈਲ 2015 20 ਚੇਤ ਨਾਨਕ ਸ਼ਾਹੀ ਸੰਮਤ 547 ਦਾ ਦਿਨ ਹੈ। ਤੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਇਸ ਤੋਂ ਪਹਿਲਾਂ ਕਿ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ, ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਇਸ਼ੂ। ਸਭ ਤੋਂ ਪਹਿਲਾਂ ਤਾਂ ਅਸੀਂ ਸਾਂਝੇ ਤੌਰ ਤੇ ਉਹਨਾਂ ਸਾਰੇ ਹੀ ਦਰਸ਼ਕਾਂ ਸਰੋਤਿਆਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਜੀ, ਜਿਨ੍ਹਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਦੇ ਉੱਤੇ ਜਿਹੜੀਆਂ ਨੇ ਬਹੁਤ ਸਾਰੀਆਂ ਕਾਲਾਂ ਕੀਤੀਆਂ, ਟਿੱਪਣੀਆਂ ਕੀਤੀਆਂ। ਜੀ, ਜੇ ਤਾਂ ਕੱਲ ਕਰਦੇ ਫਿਰ ਸਾਨੂੰ ਲੱਗਣਾ ਸੀ ਵੀ ਸ਼ਾਇਦ ਇਹ ਅਪ੍ਰੈਲ ਫੂਲ ਬਣਾ ਰਹੇ ਨੇ, ਪਰ ਕਿਉਂਕਿ ਬਹੁਤ ਸਾਰੀਆਂ ਉਹਨਾਂ 'ਚੋਂ ਕਾਲਾਂ ਅੱਜ ਆਈਆਂ ਔਰ ਬਹੁਤ ਸਾਰਿਆਂ ਨੇ ਜਿੱਥੇ ਸਾਡਾ ਹਿਊਮਨ ਇੰਟਰਸਟ ਸਟੋਰੀ, ਖਾਸ ਤੌਰ ਤੇ ਸਾਡੀ ਇਸ ਅਰਥ ਦੀ ਸਭ ਤੋਂ ਵੱਡੀ ਉਮਰ ਦੀ ਬੇਬੇ ਤੇ ਸਾਡਾ ਯੋਧਾ 104 ਸਾਲ ਦਾ ਭਾਈ ਫੌਜਾ ਸਿੰਘ, ਉਹਨਾਂ ਦੇ ਉੱਤੇ ਸਾਡੀਆਂ ਟਿੱਪਣੀਆਂ ਨੂੰ ਪਸੰਦ ਕੀਤਾ। ਉੱਥੇ ਉਹਨਾਂ ਨੇ ਜਿਵੇਂ ਅਸੀਂ ਅਪ੍ਰੈਲ ਫੂਲ ਡੇ ਦੀ ਹਿਸਟਰੀ ਵੀ ਰਿਲੇਟ ਕੀਤੀ, ਉਸ ਨੂੰ ਵੀ ਐਪਰੀਸ਼ੀਏਟ ਕੀਤਾ ਜੀ। ਔਰ ਉਹਨਾਂ ਨੇ ਬਹੁਤ ਸਾਰਿਆਂ ਨੇ ਸੁਜੈਸਟ ਵੀ ਕੀਤਾ ਕਿ ਸਾਨੂੰ ਇਸ ਕਿਸਮ ਦੇ ਜਿਹੜੇ ਕੁਝ ਹਲਕੇ ਫੁਲਕੇ ਟੌਪਿਕ ਨੇ ਉਹ ਵੀ ਸਮੇਂ-ਸਮੇਂ ਪਿਕ ਕਰਨੇ ਚਾਹੀਦੇ ਨੇ ਜੀ। ਸੋ ਅਸੀਂ ਜ਼ਰੂਰ ਇਸ ਦੇ ਉੱਤੇ ਜਿਹੜਾ ਹੈ ਉਹ ਅਮਲ ਦਰਾਮਦ ਕਰਾਂਗੇ। ਅੱਜ ਦਾ ਪ੍ਰੋਗਰਾਮ ਅਸੀਂ ਕਿਉਂਕਿ ਅਪ੍ਰੈਲ ਦੀ ਸ਼ੁਰੂਆਤ ਹੈ, ਕੱਲ ਫੂਲ ਬਣ ਗਏ, ਹੁਣ ਸਿਆਣੇ ਬਣਨਾ ਤੇ ਇਹੀ ਅਪ੍ਰੈਲ ਦਾ ਮਹੀਨਾ ਹੈ ਜਦੋਂ ਕਿ ਅਸੀਂ ਵਿਸਾਖ ਦੇ ਮਹੀਨੇ ਨਾਲ ਭਾਵੇਂ ਚੇਤ ਚੱਲ ਰਿਹਾ ਪਰ ਵਿਸਾਖੀ ਜਾਂ ਖਾਲਸਾ ਸਾਜਨਾ ਦਿਵਸ ਅਕਸਰ 14 ਅਪ੍ਰੈਲ ਨੂੰ ਹੁਣ ਨਾਨਕਸ਼ਾਹੀ ਕੈਲੰਡਰ ਨੇ ਫਿਕਸ ਕੀਤਾ ਹੈ ਤੇ ਵਿਸਾਖ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਰਾਦਰ ਚੇਤ ਦੇ ਇਹਨਾਂ ਦਿਨਾਂ 'ਚ ਹੀ ਅਪ੍ਰੈਲ ਸ਼ੁਰੂ ਹੁੰਦਿਆਂ ਹੀ ਫਿਜ਼ਾ ਦੇ ਵਿੱਚ ਖਾਲਸੇ ਦੀ ਚੜ੍ਹਦੀ ਕਲਾ, ਖਾਲਸੇ ਦੇ ਇਤਿਹਾਸ ਦੀ ਗੱਲ ਔਰ ਚਾਰ ਚੁਫੇਰੇ, ਕੇਸਰੀ ਰੰਗ, ਨੀਲਾ ਰੰਗ, ਗੁਰਦੁਆਰਾ ਸਾਹਿਬਾਨ ਦੇ ਵਿੱਚ ਸਮਾਗਮ ਔਰ ਅਪ੍ਰੈਲ ਦੇ ਪਹਿਲੇ ਹਫਤੇ ਤੋਂ ਹੀ ਬਹੁਤ ਸਾਰੀਆਂ ਥਾਵਾਂ ਤੇ ਨਗਰ ਕੀਰਤਨ, ਪੈਰੇਡਸ ਜਿਹਨੂੰ ਮਾਡਰਨ ਨਾਂ ਇੱਥੇ ਦਿੱਤਾ ਜਾਂਦਾ ਹੈ ਜੀ, ਉਹ ਸ਼ੁਰੂ ਹੋ ਜਾਂਦੇ ਨੇ ਔਰ ਕਿਤੇ ਹਫਤਾ ਪਹਿਲਾਂ ਕਿਤੇ ਪਿੱਛੇ। ਔਰ ਈਵਨ ਇਹਨਾਂ ਸਾਰੇ ਸਮੇਂ 'ਚ ਜਿਹੜਾ ਮੇਰਾ ਵੀ ਇੱਕ ਪ੍ਰਾਇੋਰਟੀ ਹੁੰਦੀ ਹੈ ਕਿ ਮੈਂ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿਹੜੇ ਨਗਰ ਕੀਰਤਨ ਨੇ ਉਹਨਾਂ 'ਚ ਪਾਰਟਿਸਿਪੇਟ ਕਰਦਾ। ਪਰ ਅੱਜ ਜਿਹੜੀ ਗੱਲ ਅਸੀਂ ਕਰ ਰਹੇ ਹਾਂ, ਕੈਨੇਡਾ 'ਚ 19ਵੀਂ ਸਦੀ ਦੇ ਅਖੀਰਲੇ ਹਿੱਸੇ 'ਚ ਸਿੱਖ ਆਏ। ਸਭ ਤੋਂ ਪਹਿਲਾਂ ਉਹ ਮੌਂਟਰੀਆਲ, ਜਿਵੇਂ ਘੋੜਿਆਂ ਦੇ ਉੱਤੇ ਆਏ, ਮੌਂਟਰੀਆਲ ਤੋਂ ਜਹਾਜ਼, ਸਮੁੰਦਰੀ ਜਹਾਜ਼ ਤੇ ਇੰਗਲੈਂਡ ਤੋਂ ਆਇਆ ਔਰ ਉੱਥੋਂ ਘੋੜਿਆਂ ਦੇ ਉੱਤੇ ਬ੍ਰਿਟਿਸ਼ ਕੋਲੰਬੀਆ, ਵੈਨਕੂਵਰ ਬੈਲਟ 'ਚ ਗਏ ਔਰ ਉੱਥੇ ਹੀ ਸੈਟਲ ਹੋਏ ਜੀ। ਔਰ ਉੱਥੋਂ ਹੀ ਉਹਨਾਂ ਨੇ ਫਿਰ ਜਦੋਂ ਗਦਰ ਮੂਵਮੈਂਟ 20ਵੀਂ ਸਦੀ ਦੇ ਮੁੱਢਲੇ ਸਾਲਾਂ 'ਚ 1912-13 ਦੇ ਦੌਰ 'ਚ ਕਾਮਾਗਾਟਾ ਮਾਰੂ ਔਰ ਫਿਰ ਗਦਰ ਲਹਿਰ ਉਹ ਸ਼ੁਰੂ ਕੀਤੀ ਤੇ ਉਹਨਾਂ 'ਚੋਂ ਆਲਮੋਸਟ ਥੋੜ੍ਹੇ ਅੰਕ ਨੂੰ ਛੱਡ ਕੇ ਬਹੁਤ ਸਾਰੇ ਵਾਪਸ ਚਲੇ ਗਏ। ਜਿਹੜਾ ਕੈਨੇਡਾ ਦਾ ਅੱਜ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਿੱਖ ਜਿਹੜੇ ਨੇ ਕਾਫੀ ਵੱਡੀ ਗਿਣਤੀ 'ਚ ਨੇ। ਓਨਟਾਰੀਓ ਪ੍ਰੋਵਿੰਸ ਜਿਹੜਾ ਕੈਨੇਡਾ ਦਾ ਆਬਾਦੀ ਦੇ ਲਿਹਾਜ਼ ਨਾਲ ਸਭ ਤੋਂ ਵੱਡਾ ਸੂਬਾ ਹੈ, ਇਸ ਦੇ ਵਿੱਚ ਜਿਹੜੀ ਕਿਉਂਕਿ ਫਿਰ ਕੈਨੇਡਾ ਦੀਆਂ ਇਮੀਗ੍ਰੇਸ਼ਨ ਨੀਤੀਆਂ ਦੇ ਥੱਲੇ ਬਹੁਤ ਪਾਬੰਦੀ ਰਹੀ ਔਰ 20ਵੀਂ ਸਦੀ ਦੇ ਅੱਧ 'ਚ ਪਹੁੰਚਦਿਆਂ ਫਿਰ ਕੈਨੇਡਾ ਦੇ ਵੱਲ ਰੁਝਾਨ ਹੋਇਆ, ਕੁਛ ਇਮੀਗ੍ਰੇਸ਼ਨ ਰਿਲੈਕਸ ਹੋਈ ਤਾਂ ਫਿਰ ਜਿਹੜੀ ਸਿੱਖਾਂ ਦੀ ਵੱਡੀ ਗਿਣਤੀ ਬ੍ਰਿਟਿਸ਼ ਕੋਲੰਬੀਆ ਤੋਂ ਬਾਅਦ ਓਨਟਾਰੀਓ ਦੇ ਵਿੱਚ ਉਹਨਾਂ ਦੀ ਗਿਣਤੀ ਜਿਹੜੀ ਆ ਵਧਣੀ ਸ਼ੁਰੂ ਹੋਈ ਜੀ। ਅੱਜ ਕੈਨੇਡਾ ਦੇ ਵਿੱਚ 5 ਲੱਖ ਤੋਂ ਜ਼ਿਆਦਾ ਸਿੱਖ ਵਸਦੇ ਨੇ ਔਰ ਅੱਜ ਈਵਨ ਕੈਨੇਡਾ ਦੇ ਜਿਹੜੇ ਹੋਰ ਪ੍ਰੋਵਿੰਸ ਵੀ ਨੇ ਉਹਨਾਂ ਦੇ ਵਿੱਚ ਭਾਵੇਂ ਇੱਧਰ ਵਿਨੀਪੈਗ ਦਾ ਏਰੀਆ ਹੋਏ, ਐਲਬਰਟਾ, ਕੈਲਗਰੀ ਹੋਏ, ਐਡਮਿੰਟਨ ਹੋਏ, ਈਵਨ ਸੈਸਕੈਚਵਾਨ ਵਰਗੇ ਦੂਰ ਦੁਰਾਡੇ ਹਰ ਥਾਂ ਤੇ ਜਾਂ ਇਉਂ ਕਹੋ ਕਿ ਕੈਨੇਡਾ 'ਚ ਈਸਟ ਕੋਸਟ ਤੋਂ ਵੈਸਟ ਕੋਸਟ ਜਿਹੜਾ ਸਾਰਾ ਉੱਥੇ ਖਾਲਸੇ ਦੇ ਕੇਸਰੀ ਨਿਸ਼ਾਨ ਝੂਲਦੇ ਨੇ ਜੀ। ਲੇਕਿਨ ਕਿਉਂਕਿ ਕੈਨੇਡਾ ਦੀ ਆਬਾਦੀ ਕੁੱਲ ਮਿਲਾ ਕੇ ਕੈਲੀਫੋਰਨੀਆ ਜਿਹੜਾ ਅਮਰੀਕਾ ਦਾ ਸੂਬਾ ਹੈ ਇਸ ਦੇ ਬਰਾਬਰ ਹੀ ਹੈ ਲਗਭਗ। ਸੋ ਸਿੱਖਾਂ ਨੂੰ ਇਹ ਫਾਇਦਾ ਵੀ ਰਿਹਾ, ਐਡਵਾਂਟੇਜ ਵੀ ਹੋਇਆ ਵੀ ਬ੍ਰਿਟਿਸ਼ ਕੋਲੰਬੀਆ ਹੋਏ ਜਾਂ ਓਨਟਾਰੀਓ ਹੋਏ ਜਾਂ ਈਵਨ ਹੁਣ ਐਲਬਰਟਾ ਹੋਏ, ਉਹਦੇ 'ਚ ਸਿੱਖ ਆਬਾਦੀ ਇਕੱਠੀ ਇੱਕ ਥਾਂ ਤੇ ਫੋਕਸਡ ਹੈ ਔਰ 5 ਲੱਖ ਸਿੱਖ ਜਿਹੜੇ ਨੇ ਆਪਣੀ ਗਿਣਤੀ ਨਾਲੋਂ ਜ਼ਿਆਦਾ ਪ੍ਰਪੋਰਸ਼ਨ ਦੇ ਵਿੱਚ ਪੋਲੀਟੀਕਲ ਪ੍ਰੋਸੈਸ, ਭਾਵੇਂ ਉਹ ਸਟੇਟ ਅਸੈਂਬਲੀਜ਼ ਹੋਣ ਜਾਂ ਪਾਰਲੀਮੈਂਟ ਹੋਣ, ਆਪਣੇ ਨੁਮਾਇੰਦੇ ਭੇਜਦੇ ਨੇ। ਫੈਡਰਲ ਲੈਵਲ ਮਿਨਿਸਟਰ ਵੀ ਰਹੇ, ਹਰਬ ਧਾਲੀਵਾਲ ਰਹੇ, ਮੈਂਬਰ ਪਾਰਲੀਮੈਂਟ ਤਾਂ ਕਿੰਨੇ ਹੀ 6-6, 7-7 ਬਣ ਜਾਂਦੇ ਨੇ ਹਰ ਵਾਰ।
ਔਰ ਸੂਬਿਆਂ ਦੇ ਲੈਵਲ ਤੇ ਵੀ ਜਿਹੜਾ ਪ੍ਰੋਵਿੰਸਸ ਦੇ ਵਿੱਚ ਹਾਲਾਂਕਿ ਭਾਵੇਂ ਉਹ ਇੱਕ ਕਾਮਰੇਡ ਔਰ ਸਿੱਖ ਵਿਰੋਧੀ ਸੀ, ਉਜਲ ਦੋਸਾਂਝ, ਉਹ ਬ੍ਰਿਟਿਸ਼ ਕੋਲੰਬੀਆ ਦਾ ਪ੍ਰੀਮੀਅਰ ਵੀ ਰਿਹਾ, ਪਹਿਲਾਂ ਅਟਾਰਨੀ ਜਨਰਲ ਵੀ ਰਿਹਾ। ਔਰ ਇਹ ਓਨਟਾਰੀਓ ਦੇ ਵਿੱਚ ਇਸ ਵੇਲੇ ਜਿੱਥੇ ਮੈਂਬਰ ਪਾਰਲੀਮੈਂਟ ਨੇ ਸਿੱਖ, ਉੱਥੇ ਜਿਹੜੀ ਉਹਨਾਂ ਦੀ ਸਟੇਟ ਅਸੈਂਬਲੀ ਹੁੰਦੀ ਹੈ ਉਹਨੂੰ ਪੀਪੀ ਕਹਿੰਦੇ ਨੇ, ਪ੍ਰੋਵਿੰਸ਼ੀਅਲ ਪ੍ਰੋਵਿੰਸ, ਉਸ ਦੇ ਮੈਂਬਰ ਵੀ ਨੇ ਸਿੱਖ। ਔਰ ਉਹਨਾਂ ਚੋਂ ਇੱਕ ਉੱਘੇ ਮੈਂਬਰ ਜਿਹੜੇ ਕਿ ਐਨਡੀਪੀ ਦੇ ਮੈਂਬਰ ਨੇ ਜੀ, ਜਿਹੜੇ ਐਮਪੀਪੀ ਬਣੇ ਮੈਂਬਰ ਪ੍ਰੋਵਿੰਸ਼ੀਅਲ ਪਾਰਲੀਮੈਂਟ, ਉਹ ਜਗਮੀਤ ਸਿੰਘ ਨੇ। ਔਰ ਜਗਮੀਤ ਸਿੰਘ ਜਿਹੜੇ ਨੇ ਸੇਵਾ ਸਿੰਘ ਠੀਕਰੀਵਾਲਾ, ਜਿਹੜੇ ਸਾਡੇ ਸਿੱਖ ਇਤਿਹਾਸ ਦੇ ਔਰ ਖ਼ਾਸ ਤੌਰ 'ਤੇ ਪਟਿਆਲਾ ਸ਼ਾਹੀ ਦੇ ਜ਼ੁਲਮਾਂ ਦਾ ਸ਼ਿਕਾਰ ਹੋ ਕੇ ਬਣੇ ਸਿੱਖ ਇਤਿਹਾਸ ਦੇ ਵੱਡੇ ਸ਼ਹੀਦ ਨੇ, ਉਹਨਾਂ ਦੇ ਉਹ ਗ੍ਰੈਂਡਸਨ ਜਾਂ ਗ੍ਰੇਟ ਗ੍ਰੈਂਡਸਨ ਨੇ। ਔਰ ਸਿੱਖੀ ਸਰੂਪ 'ਚ ਪੰਜ ਕਕਾਰੀ ਖਾਲਸਾਈ ਰੂਪ 'ਚ ਜਿਵੇਂ ਉਹਨਾਂ ਨੇ ਇਸ ਵੇਲੇ ਐਨਡੀਪੀ 'ਚ ਉਹਨਾਂ ਦੀ ਪਾਰਟੀ ਦੇ ਵਿੱਚ ਵੀ ਪ੍ਰੋਮੀਨੈਂਟ ਪੋਜੀਸ਼ਨ ਹੈ ਜੀ। ਔਰ ਐਮਪੀਪੀ ਹੁੰਦਿਆਂ ਉਹਨਾਂ ਨੇ ਕਾਫੀ ਥਾਂ ਬਣਾਈ ਹੈ ਓਨਟਾਰੀਓ ਅਸੈਂਬਲੀ ਦੇ ਵਿੱਚ ਵੀ, ਸਾਰੀਆਂ ਪਾਰਟੀਆਂ ਉਹਨਾਂ ਦਾ ਸਤਿਕਾਰ ਕਰਦੀਆਂ ਨੇ। ਅਮਰੀਕਾ 'ਚ ਵੀ ਉਹ ਬੜੇ ਪਪੂਲਰ ਨੇ, ਪਿਛਲੇ ਦਿਨਾਂ 'ਚੋਂ ਨਿਊਯਾਰਕ ਵੀ, ਕੈਲੀਫੋਰਨੀਆ ਵੀ ਯੰਗਸਟਰਸ ਦੇ ਹਵਾਲੇ ਨਾਲ ਜਿਹੜਾ ਹੈ ਉਹ ਕਾਫੀ ਪ੍ਰਭਾਵ ਰੱਖਦੇ ਨੇ। ਸੋ ਉਹਨਾਂ ਨੇ ਇੱਕ ਐਫਰਟ ਕੀਤਾ ਪਿਛਲੇ ਸਾਲ 2014 ਦੇ ਵਿੱਚ, ਜਿਹਦੇ ਥੱਲੇ ਕੈਨੇਡਾ ਦੇ ਓਨਟਾਰੀਓ ਪ੍ਰੋਵਿੰਸ ਦੀ ਅਸੈਂਬਲੀ ਨੇ ਸਰਬਸੰਮਤੀ ਦੇ ਨਾਲ, ਬੇਸ਼ੱਕ ਉਹਨਾਂ ਨੇ ਐਨਡੀਪੀ ਵੱਲੋਂ ਮਤਾ ਐਲਾਨਿਆ, ਉਹਨਾਂ ਨੇ ਬੜੀ ਭਾਵਕ ਤਕਰੀਰ ਕੀਤੀ ਅਸੈਂਬਲੀ ਦੇ ਵਿੱਚ। ਔਰ ਉਹਨਾਂ ਨੇ ਕਿਹਾ ਕਿ ਜੀ ਸਿੱਖ ਇੱਥੇ ਕੈਨੇਡਾ 'ਚ 100 ਸਾਲ ਤੋਂ ਜ਼ਿਆਦਾ ਹੋ ਗਏ ਨੇ ਆਏ, ਓਨਟਾਰੀਓ 'ਚ 20ਵੀਂ ਸਦੀ ਦੇ ਅੱਧ ਤੋਂ ਆਏ ਨੇ। ਔਰ ਕੈਨੇਡਾ ਦੀ ਬੇਸ਼ੱਕ ਉਹ ਪੋਲੀਟੀਕਲ ਲਾਈਫ ਹੈ, ਇਕਨੋਮਿਕਲ ਲਾਈਫ ਹੈ, ਸੋਸ਼ਲ ਲਾਈਫ ਹੈ, ਉਹਦੇ 'ਚ ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ, ਬਹੁਤ ਵੱਡੀ ਦੇਣ ਹੈ ਜੀ। ਇਸ ਲਈ ਜਿਹੜਾ ਅਪ੍ਰੈਲ ਦਾ ਮਹੀਨਾ ਖਾਸ ਤੌਰ ਤੇ ਇਹ ਖਾਲਸਾ ਸਾਜਨਾ ਦਿਵਸ ਦੇ ਨਾਲ ਜੁੜਿਆ ਹੋਣ ਕਰਕੇ ਸਿੱਖ ਕੌਮ ਦੇ ਲਈ ਬੜੀ ਅਹਿਮੀਅਤ ਰੱਖਦਾ ਹੈ। ਔਰ ਇਸ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਵਜੋਂ, ਸਿੱਖ ਵਿਰਾਸਤੀ ਮਹੀਨੇ ਵਜੋਂ ਮਾਨਤਾ ਦਿੱਤੀ ਜਾਏ। ਔਰ ਯੂਨੈਨੀਮਸਲੀ ਸਰਬਸੰਮਤੀ ਦੇ ਨਾਲ ਕੈਨੇਡਾ ਦੀ ਜਿਹੜੀ ਓਨਟਾਰੀਓ ਅਸੈਂਬਲੀ ਹੈ ਉਸ ਨੇ ਇਹ ਮਤਾ ਪਾਸ ਕੀਤਾ। ਮੈਂ ਦਰਸ਼ਕਾਂ ਦੇ ਨਾਲ, ਸਰੋਤਿਆਂ ਦੇ ਨਾਲ ਚਾਹਾਂਗਾ ਵੀ, ਔਰ ਇਹ ਜਿਹੜਾ ਮਤਾ ਪਾਸ ਹੋਇਆ ਜਿਹਨੂੰ ਬਿੱਲ 52 ਬਿੱਲ 52 ਕਿਹਾ ਗਿਆ, ਸਿੱਖ ਹੈਰੀਟੇਜ ਮੰਥ ਐਕਟ 2013, ਪਿਛਲੇ ਸਾਲ ਨਹੀਂ, ਪਿਛਲੇ ਸਾਲ ਉਹਦੀ ਪਹਿਲੀ ਐਨੀਵਰਸਰੀ ਸੀ, ਐਤਕੀ ਦੂਸਰੀ ਹੈ। ਸੋ ਇਹ 2013 ਦੇ ਵਿੱਚ, ਮੈਂ ਗਲਤ 2014 ਕਿਹਾ, ਪਾਸ ਹੋਇਆ। ਔਰ ਉਹਦੇ 'ਚ ਇਸ ਦੀ ਬਿੱਲ 52 2013 an act to proclaim the month of April as Sikh Heritage Month, ਕਿ ਇਹ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਡਿਕਲੇਅਰ, ਪ੍ਰੀਐਂਬਲ ਉਹਦੀ ਭੂਮਿਕਾ ਹੈ ਜੀ। Sikh Canadians have lived in Ontario since the middle of 20th century, ਕਿ 20ਵੀਂ ਸਦੀ ਦੇ ਲਗਭਗ ਅੱਧ ਤੋਂ ਸਿੱਖ ਜਿਹੜੇ ਨੇ ਓਨਟਾਰੀਓ ਦੇ ਵਿੱਚ, ਓਨਟਾਰੀਓ ਅਸੈਂਬਲੀ ਨੇ ਕਿਉਂਕਿ ਕੀਤਾ, ਓਨਟਾਰੀਓ 'ਚ ਲਾਗੂ ਹੁੰਦਾ ਹੈ। ਜੇ ਕੈਨੇਡਾ ਲੈਵਲ ਤੇ ਹੋਏ ਫੈਡਰਲ ਫੇਰ ਹੋਣਾ ਸੀ ਕਿ ਇਨ ਦਾ ਐਂਡ ਆਫ 19th ਸੈਂਚੁਰੀ ਆਏ, ਕਿਉਂਕਿ ਓਨਟਾਰੀਓ 'ਚ ਮਿਡਲ ਆਫ 20th ਸੈਂਚੁਰੀ ਆਏ ਜੀ। ਦੇ ਰਿਪਰੈਜ਼ੈਂਟ ਏ ਗਰੋਇੰਗ ਐਂਡ ਡਾਇਨਾਮਿਕ ਪਾਪੂਲੇਸ਼ਨ, ਉਹਨਾਂ ਦੀ ਆਬਾਦੀ ਵੀ ਜਿਹੜੀ ਹੈ ਉਹ ਗਰੋ ਹੋ ਰਹੀ ਹੈ ਔਰ ਡਾਇਨਾਮਿਕ ਹੁੰਦਾ ਹੈ, ਜਿਹੜੇ ਐਵੇਂ ਬੈਠੇ ਨੇ ਚੁੱਪ ਕਰਕੇ, ਗਤੀਸ਼ੀਲ ਨੇ, ਕੁਛ ਨਾ ਕੁਛ ਜਿਹੜੇ ਉਸਾਰੂ ਕੰਮ ਕਰਨ ਵਾਲੀ ਇਹ ਆਬਾਦੀ ਹੈ ਜੀ। ਸਿੱਖ ਕੈਨੇਡੀਅਨਸ ਹੈਵ ਮੇਡ ਸਿਗਨੀਫਿਕੈਂਟ ਕੰਟਰੀਬਿਊਸ਼ਨਸ ਟੂ ਦਾ ਗਰੋਥ ਐਂਡ ਪ੍ਰੋਸਪੈਰਿਟੀ ਆਫ ਓਨਟਾਰੀਓ, ਕਿ ਸਿੱਖ ਕੈਨੇਡੀਅਨਸ ਨੇ ਜਿਹੜਾ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਓਨਟਾਰੀਓ ਦੀ ਖੁਸ਼ਹਾਲੀ ਲਈ ਔਰ ਉਸ ਦੇ ਅੱਗੇ ਵਧਾ ਦੇ ਲਈ। April is an important month for the Sikh community, ਕਿ ਅਪ੍ਰੈਲ ਦਾ ਮਹੀਨਾ ਸਿੱਖ ਕੌਮ ਲਈ ਬੜੀ ਅਹਿਮੀਅਤ ਵਾਲਾ ਮਹੀਨਾ ਹੈ। In this month, Sikh Canadians celebrate Vaisakhi, which marks the creation of the Khalsa and Sikh articles of faith, ਕਿ ਇਹ ਉਹ ਮਹੀਨਾ ਹੈ ਕਿ ਜਿਸ ਦਿਨ ਸਿੱਖ ਵਿਸਾਖੀ ਮਨਾਉਂਦੇ ਨੇ, ਜਿਹੜੀ ਵਿਸਾਖੀ ਕੇ ਖਾਲਸੇ ਦੀ ਸਾਜਨਾ ਐਂਡ ਦਾ ਸਿੱਖ ਆਰਟੀਕਲਸ ਆਫ ਫੇਥ, ਪੰਜ ਕਕਾਰੀ ਰੂਪ। ਇਹ ਬੜੀ ਅਹਿਮੀਅਤ ਵਾਲੀ ਗੱਲ ਹੈ। ਤੁਸੀਂ ਕਿਸੇ ਇੰਡੀਅਨ ਟੈਕਸਟ ਬੁੱਕ ਦਾ ਵਿਸਾਖੀ ਦੇ ਉੱਤੇ ਐਸੇ ਚੁੱਕ ਲਓ, ਉਹ ਕਹਿਣਗੇ ਜੀ ਇਹ ਮਹੀਨਾ ਫਸਲਾਂ ਪੱਕ ਜਾਂਦੀਆਂ, ਘਰਾਂ 'ਚ ਆ ਜਾਂਦੀਆਂ, ਸਿੱਖ ਭੰਗੜੇ ਪਾਉਂਦੇ ਨੇ, ਔਰ ਦੂਜਾ ਹਾਂ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਵੀ ਸਾਜਿਆ ਸੀ, ਉਹ ਵੀ ਇਹਦਾ ਇੱਕ, ਪਰ ਉਹ ਐਵੇਂ ਕਰਨਗੇ ਕਿ ਇਹ ਸੀਜ਼ਨਲ ਹੈ, ਜਿਵੇਂ ਕਲਚਰ ਹੈ ਤਾਂ ਉੱਥੇ ਸਭ ਭੰਗੜੇ ਪਾਉਣ ਤੇ ਲੱਗੇ ਹੋਏ ਨੇ, ਤੇ ਫਸਲਾਂ ਪੱਕੀਆਂ ਦੇ ਉੱਤੇ ਬੜੀ ਖੁਸ਼ੀ ਮਨਾ ਰਹੇ, ਉੱਥੇ ਗੜੇ ਪਏ ਹੋਏ ਨੇ,
ਹੁਣ ਉੱਥੇ ਕਿਹੜੇ ਭੰਗੜੇ ਪਾਉਣੇ ਨੇ ਉਹਨਾਂ ਨੇ ਜੀ। ਲੇਕਿਨ ਮੈਨੂੰ ਇਸ ਗੱਲ ਦਾ ਫਖਰ ਹੈ ਕਿ ਜਿਸ ਤਰੀਕੇ ਨਾਲ ਈਵਨ ਜਗਮੀਤ ਸਿੰਘ ਹੋਰਾਂ ਦੇ ਐਫਰਟ ਨਾਲ ਇਸ ਬਿੱਲ ਦੀ ਲੈਂਗੁਏਜ ਡਰਾਫਟ ਕੀਤੀ ਗਈ, ਜਿਹੜਾ ਐਕਟ ਬਣਿਆ ਉਹਦੇ 'ਚ ਬੜਾ ਕਲੀਅਰਲੀ ਹੈ ਕਿ ਇਹ ਸਿਰਫ ਖਾਲਸਾ ਪੰਥ ਦੀ ਸਾਜਨਾ ਤਾਂ ਹੈ ਹੀ ਹੈ, ਲੇਕਿਨ ਅਸੀਂ 5 ਕਕਾਰੀ ਖਾਲਸੇ ਦੇ ਰੂਪ ਨੂੰ ਆਰਟੀਕਲਸ ਆਫ ਫੇਥ, ਇਹ ਕੋਈ ਸਿੰਬਲ ਨਹੀਂ ਕਿਹਾ, ਇਹ ਆਰਟੀਕਲਸ ਆਫ ਫੇਥ ਨੇ, ਇਹਨਾਂ ਨੂੰ ਅਸੀਂ ਜਿਹੜਾ ਹੈ ਉਹ ਰੈਕਗਨਾਈਜ਼ ਕਰਦੇ। ਸਿੱਖ ਕੈਨੇਡੀਅਨਸ ਵਾਈਡਲੀ ਸੈਲੀਬ੍ਰੇਟ ਵਿਸਾਖੀ ਆਲਸੋ ਨੋਨ ਐਜ਼ ਖਾਲਸਾ ਡੇ ਅਕ੍ਰੋਸ ਓਨਟਾਰੀਓ, ਕਿ ਵਿਸਾਖੀ ਦਾ ਨਾਂ ਹੀ ਖਾਲਸਾ ਡੇ ਹੈ ਔਰ ਸਾਰੇ ontario ਦੇ ਵਿੱਚ ਸਿੱਖ ਕੈਨੇਡੀਅਨ ਨੂੰ ਮਨਾਉਂਦੇ ਨੇ ਜੀ। by proclaiming the month of April as Sikh Heritage Month, the province of Ontario recognizes the important contributions that Sikh Canadians have made to Ontario's social, economic, political and cultural fabric। ਕਿ ਵੀ ਇਸ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਐਲਾਨਣ ਤੋਂ ਬਾਅਦ ਐਲਾਨ ਕੇ ਜਿਹੜਾ ontario ਦਾ ਪ੍ਰੋਵਿੰਸ ਹੈ ਉਹ ਸਿੱਖ ਕੈਨੇਡੀਅਨਸ ਦੀ ਉਹ ਕੰਟਰੀਬਿਊਸ਼ਨ, ਉਹ ਉਹਨਾਂ ਦੀ ਦੇਣ ਜਿਹੜੀ ਕਿ ਉਹਨਾਂ ਨੇ ontario ਦੇ ਸਮਾਜਿਕ, ਆਰਥਿਕ, ਸਿਆਸੀ ਔਰ ਸੱਭਿਆਚਾਰਕ ਫੈਬਰਿਕ ਦੇ ਵਿੱਚ, ਉਸ ਢਾਂਚੇ ਦੇ ਵਿੱਚ ਦਿੱਤੀ ਹੈ, ਉਹਨੂੰ ਮਾਨਤਾ ਦਿੰਦੇ ਜੀ। ਸਿੱਖ ਹੈਰੀਟੇਜ ਮੰਥ ਇਜ਼ ਐਨ ਓਪਰਚੁਨਿਟੀ ਟੂ ਰਿਮੈਂਬਰ, celebrate and educate future generations about Sikh Canadians and the important role that they have played and continue to play in the communities across Ontario। ਕਿ ਸਿੱਖ ਹੈਰੀਟੇਜ ਮੰਥ ਨੂੰ ਜਦੋਂ ਅਸੀਂ ਐਲਾਨ ਰਹੇ ਹਾਂ, ਇਹ ਸਾਡੇ ਲਈ ਇੱਕ ਮੌਕਾ ਹੈ ਉਹਨਾਂ ਨੂੰ ਯਾਦ ਕਰਨ ਦਾ, ਇਸ ਗੱਲ ਨੂੰ ਸੈਲੀਬ੍ਰੇਟ ਕਰਨ ਦਾ ਔਰ ਐਜੂਕੇਟ ਕਰਨ ਦਾ ਆਪਣੀਆਂ ਭਵਿੱਖ ਦੀਆਂ ਜਨਰੇਸ਼ਨਾਂ ਨੂੰ। ਇਹ ਕੈਨੇਡੀਅਨ ਫਿਊਚਰ ਜਨਰੇਸ਼ਨ ਦੀ ਗੱਲ ਹੋ ਰਹੀ ਹੈ। ਸਿੱਖ ਕੈਨੇਡੀਅਨਸ ਬਾਰੇ ਉਹਨਾਂ ਨੂੰ ਭਵਿੱਖ ਦੀਆਂ ਜਨਰੇਸ਼ਨਾਂ ਨੂੰ ਐਜੂਕੇਟ ਕੀਤਾ ਜਾਏਗਾ ਤਾਂ ਕਿ ਇਹ ਉਹਨਾਂ ਨੂੰ ਯਾਦ ਰਹੇ ਕਿ ਕਿੰਨਾ ਅਹਿਮ ਰੋਲ ਇਸ ਕਮਿਊਨਿਟੀ ਨੇ ਔਰ ਸਾਰੇ ontario 'ਚ ਵਸਦੀ ਸਿੱਖ ਕਮਿਊਨਿਟੀ ਨੇ ਪਲੇ ਕੀਤਾ। ਦੇਅਰਫੋਰ ਹਰ ਮੈਜੈਸਟੀ, ਕਿਉਂਕਿ ਕੈਨੇਡਾ ਬੇਸ਼ੱਕ ਆਜ਼ਾਦ ਦੇਸ਼ ਹੈ ਪਰ ਉਹ ਇੰਗਲੈਂਡ ਦੀ ਰਾਣੀ ਜਿਹੜੀ ਹੈ ਉਹੀ ਰਾਜ ਕਰਦੇ ਆ, ਉਹਨਾਂ ਦੇ ਨੋਟਾਂ ਦੇ ਉੱਤੇ ਵੀ ਕੈਨੇਡਾ ਦੇ ਉੱਤੇ ਉਹਦੀ ਕੁਈਨ ਦੀ ਫੋਟੋ ਹੁੰਦੀ ਹੈ। ਸੋ ਜਿਹੜੀ ਵੀ ਚੀਜ਼ ਆ ਉਹ ਹਰ ਮੈਜੈਸਟੀ ਦੇ ਥੱਲੇ ਹੀ ਪਾਸ ਹੁੰਦਾ। ਦੇਅਰਫੋਰ ਹਰ ਮੈਜੈਸਟੀ by and with the advice and consent of the Legislative Assembly of the Province of Ontario enacts as follows: Sikh Heritage Month, the month of April in each year is proclaimed as Sikh Heritage Month। ਹੁਣ 2013 ਚ ਉਹਨਾਂ ਨੇ ਪਾਸ ਕੀਤਾ ਕਿ ਹਰ ਮੈਜੈਸਟੀ ਜਿਹੜੀ ਹੈ ਰਾਣੀ ਉਹ ਲੈਜਿਸਲੇਟਿਵ ਅਸੈਂਬਲੀ ਦੇ ਸਾਰਿਆਂ ਦੀ ਸਲਾਹ ਔਰ ਮਰਜ਼ੀ ਦੇ ਨਾਲ ontario ਦੇ ਸੂਬੇ ਦੇ ਵਿੱਚ ਅਪ੍ਰੈਲ ਦੇ ਮਹੀਨੇ ਨੂੰ ਸਿੱਖ ਵਿਰਾਸਤੀ ਮਹੀਨੇ ਦੇ ਤੌਰ ਤੇ ਐਲਾਨਦੀ ਹੈ ਔਰ ਅੱਗੇ ਹੈ ਕਿ ਵੀ ਇਹ ਐਕਟ ਇੱਕਦਮ ਲਾਗੂ ਹੋਏਗਾ। ਸੋ ਐਤਕੀ ਇਹਦੀ 2nd ਐਨੀਵਰਸਰੀ ਹੈ। ਸੋ ਇਹ ਸਿਰਫ ਐਲਾਨ ਕਰਨ ਤੱਕ ਨਹੀਂ ਸੀ, ਇਸ ਦਿਨ ਔਰ ਇਹ ਸਾਰਾ ਮਹੀਨਾ ਹੀ ਹੁਣ ontario ਭਰ ਦੇ ਵਿੱਚ ਸਮਾਗਮ ਚੱਲਦੇ ਨੇ ਔਰ ਇਸ ਵਾਰ ਦੀ ਜਿਹੜੀ ਉਹਦੀ ਸ਼ੁਰੂਆਤ ਕੱਲ ਹੋਈ ਹੈ ਕਿਉਂਕਿ April 1 ਤੋਂ April 30 ਤੱਕ ਇਹ ਵਿਰਾਸਤੀ ਮਹੀਨੇ ਦੇ ਤੌਰ ਤੇ ਸੈਲੀਬ੍ਰੇਟ ਹੋਏਗਾ। ਕੱਲ ontario ਅਸੈਂਬਲੀ ਦੇ ਵਿੱਚ ਵੱਡਾ ਦੀਵਾਨ ਸਜਿਆ ਔਰ 33 ਸਾਜ਼ਾਂ ਦੇ ਨਾਲ ਪਹਿਲਾਂ ਕੀਰਤਨ ਕੀਤਾ ਔਰ ਇਹਦੇ ਵਿੱਚ ontario ਦੀ ਮੁੱਖ ਮੰਤਰੀ ਕੈਥਲੀਨ ਵਿਨ ਔਰ ਉਹਨਾਂ ਦੇ ਬਾਕੀ ਸਾਰੀਆਂ ਪਾਰਟੀਆਂ ਦੇ ਜਿਹੜੇ MPP ਨੇ ਔਰ ਉਹਨਾਂ ਦਾ ਸਟਾਫ ਉਹਨਾਂ ਨੇ ਸ਼ਮੂਲੀਅਤ ਕੀਤੀ। ਔਰ ਇਸ ਵਾਰ ਉਹਨਾਂ ਨੇ ਇੱਕ ਯਾਦਗਾਰੀ ਤੌਰ ਤੇ ਇੱਕ ਸਪੈਸ਼ਲ ਬਟਨ ਵੀ ਜਿਹੜਾ ਕੋਟ ਦੇ ਉੱਤੇ ਲਾਇਆ ਜਾ ਸਕਦਾ ਹੈ ਸਿੱਖ ਹੈਰੀਟੇਜ ਮੰਥ ਨੂੰ ਸਮਰਪਿਤ, ਉਹ ਵੀ ਜਾਰੀ ਕੀਤਾ ਔਰ ਸਿੱਖ ਫਾਊਂਡੇਸ਼ਨ ਆਫ ਕੈਨੇਡਾ ਵੱਲੋਂ ਅਗਲੇ ਸਾਰੇ ਮਹੀਨੇ ਭਰ ਦੇ ਪ੍ਰੋਗਰਾਮ ਉਲੀਕੇ ਗਏ ਨੇ। ਔਰ ਜਿਹੜੀ ਖਾਸ ਗੱਲ ਔਰ ਦਰਸ਼ਕ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਸਕਰੀਨ ਤੇ ਦੇਖ ਰਹੇ ਨੇ ਕਿ ਪੀਲ ਆਰਟ ਗੈਲਰੀ ਜਿਹੜੀ ਹੈ ਉਸ ਦੇ ਵਿੱਚ ਸਪੈਸ਼ਲ ਇੱਕ ਐਗਜ਼ੀਬਿਸ਼ਨ ਚੱਲ ਰਹੀ ਹੈ। ਹਾਲਾਂਕਿ ਕੈਨੇਡਾ ਦੇ ਵਿੱਚ ਜਿਹੜੀਆਂ ਆਰਟ ਗੈਲਰੀਜ਼ ਨੇ ਉਹਨਾਂ 'ਚ ਟਿਕਟ ਦੇਣੀ ਪੈਂਦੀ ਹੈ, ਪਰ ਇਸ ਵਾਰ ਇਸ ਮੰਥ ਨੂੰ ਸਮਰਪਿਤ ਕਿਉਂਕਿ ਇਹ ਸਿੱਖ ਕੰਟਰੀਬਿਊਸ਼ਨ ਕੀ ਹੈ ਕੈਨੇਡਾ ਦੀ ਲਾਈਫ 'ਚ ਉਹਦੇ ਉੱਤੇ ਐਗਜ਼ੀਬਿਸ਼ਨ ਹੈ। ਕੋਈ ਵੀ ਟਿਕਟ ਇਹਦੇ ਤੇ ਨਹੀਂ ਲਾਈ ਗਈ ਔਰ ਬੜੀ ਵੱਡੀ ਗਿਣਤੀ 'ਚ ਲੋਕ ਇਹਦੇ 'ਚ ਪਾਰਟਿਸਿਪੇਟ ਪਹਿਲੇ ਦਿਨ ਤੋਂ ਹੀ ਕਰ ਰਹੇ ਨੇ। ਸੋ ਅਸੀਂ ਸਮਝਦੇ ਹਾਂ ਔਰ ਇਹ ਨਹੀਂ ਹੈ, ਇਸ ਤੋਂ ਇਲਾਵਾ ਈਵਨ ਕੈਨੇਡੀਅਨ ਹੁਣ ਟੈਕਸਟ ਬੁੱਕਸ ਦੇ ਵਿੱਚ ਵੀ ਜਿਹੜਾ ਕਿਉਂਕਿ ਜਦੋਂ ਇਹ ਸਾਰੇ ਦਾ ਸਾਰਾ ਮਹੀਨਾ ਔਰ ਹਰ ਸਾਲ ਲਈ ਜਦੋਂ ਵੀ ਅਪ੍ਰੈਲ ਦਾ ਮਹੀਨਾ ਆਏਗਾ ontario ਦੇ ਜਿਹੜੇ ਸਟੂਡੈਂਟ ਨੇ ਉਹਨਾਂ ਦਾ ਸਾਰੀ ਸੁਸਾਇਟੀ ਹੈ, ਉਹਨਾਂ ਦੀ ਅਸੈਂਬਲੀ ਹੈ, ਇਹਨੂੰ ਸਿੱਖ ਹੈਰੀਟੇਜ ਮੰਥ ਦੇ ਤੌਰ ਤੇ ਸੈਲੀਬ੍ਰੇਟ ਕਰਨਗੇ
ਔਰ ਉਹਦੇ 'ਚ ਥਾਂ ਤੇ ਜਿਹੜੇ ਨੇ ਬਹੁਤ ਸਾਰੇ ਪ੍ਰੋਗਰਾਮ ਡਿਫਰੈਂਟ ਰੰਗ ਦੇ ਵਿੱਚ ਉਲੀਕੇ ਹੋਏ ਨੇ, ਜਿਹੜੇ ਲਗਾਤਾਰਤਾ ਨਾਲ ਐਤਕੀ ਮੈਂ ਦੇਖ ਰਿਹਾ ਕਿ ਸੈਕੰਡ, ਸਗੋਂ ਅਸੀਂ ਚਾਹੁੰਦੇ ਸੀ ਕਿ ਜਗਮੀਤ ਸਿੰਘ ਹੋਰਾਂ ਨਾਲ ਅਸੀਂ ਗੱਲਬਾਤ ਵੀ ਕਰਦੇ, ਪਰ ਕੱਲ ਜਦੋਂ ਅਸੀਂ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੇ ਇੰਨੇ ਕੁ ਪ੍ਰੋਗਰਾਮਸ ਲਈ ਸਾਈਨ ਅਪ ਕੀਤਾ ਹੋਇਆ ਕਿ ਆਉਣ ਵਾਲੇ ਕੁਝ ਦਿਨ ਉਹ ਬਹੁਤ ਬਿਜ਼ੀ ਹੋਣਗੇ। ਸੋ ਅਸੀਂ ਮੁਬਾਰਕਬਾਦ ਦਿੰਦੇ ਹਾਂ ਕੈਨੇਡਾ ਦੇ ਸਿੱਖਾਂ ਨੂੰ, ਔਰ ਖ਼ਾਸ ਤੌਰ ਤੇ ਜਗਮੀਤ ਸਿੰਘ ਔਰ ਉਹਨਾਂ ਦੀ ਸਾਰੀ ਟੀਮ, ਔਰ ਈਵਨ ਓਨਟਾਰੀਓ ਦੇ ਮੇਨ ਸਟ੍ਰੀਮ ਸਾਰੀਆਂ ਪਾਰਟੀਆਂ ਦੇ ਉਹਨਾਂ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਸਿੱਖਾਂ ਨੂੰ ਮਾਨਤਾ ਦਿੱਤੀ ਹੈ। ਇੱਕ ਪਾਸੇ ਇਸ ਮੁਲਕ 'ਚ ਆ ਕੇ ਜਿੱਥੇ ਕਦੇ ਸਾਡੇ ਲਈ ਇਮੀਗ੍ਰੇਸ਼ਨ ਦੇ ਦਰਵਾਜ਼ੇ, ਕੌਮਾਗਾਟਾ ਮਾਰੂ ਦੀ ਕਹਾਣੀ ਇੱਕ ਆਪਣੇ ਆਪ ਦੇ ਵਿੱਚ ਇੱਕ ਦੁਖਾਂਤ ਹੈ ਉਸ ਪੀਰੀਅਡ ਦਾ, ਪਰ ਅੱਜ ਕਿਸ ਕਦਰ ਉਹਨਾਂ ਨੇ ਸਾਨੂੰ ਨਾ ਸਿਰਫ ਐਮਬ੍ਰੇਸ ਕੀਤਾ ਹੈ, ਮੇਰੇ ਕੋਲ ਅਜੇ ਵੀ ਉਹ ਕਿਤੇ ਪਈ ਹੈ ਟਿਕਟ ਕਿ ਜਦੋਂ 300 ਸਾਲਾ ਖਾਲਸਾ ਸਾਜਨਾ ਦਿਵਸ ਸੀ 1999 'ਚ, ਉਦੋਂ ਖੰਡਾ ਜਿਹੜਾ ਲਾ ਕੇ ਕੈਨੇਡੀਅਨ ਜਿਹੜੀ ਪੋਸਟਲ ਸਰਵਿਸ ਆ ਉਹਨਾਂ ਨੇ ਖਾਸ ਡਾਕ ਟਿਕਟ ਵੀ ਜਾਰੀ ਕੀਤੀ ਸੀ ਸਮਰਪਿਤ ਕਰਦੇ। ਔਰ ਹੁਣ ਇਹ ਓਨਟਾਰੀਓ ਦੇ ਵਿੱਚ ਫੁੱਲ ਮੰਥ ਸੈਲੀਬ੍ਰੇਸ਼ਨ ਆਪਣੇ ਆਪ ਦੇ ਵਿੱਚ ਸਿੱਖਾਂ ਦੀ ਕੰਟਰੀਬਿਊਸ਼ਨ ਨੂੰ ਹੀ ਮਾਨਤਾ ਨਹੀਂ, ਸਿੱਖਾਂ ਦੀ ਅਡਰੇ ਧਰਮ ਵਜੋਂ ਪਛਾਣ ਨੂੰ ਮਾਨਤਾ ਹੈ। ਇੱਕ ਪਾਸੇ ਉਹ ਮੁਲਕ ਹੈ ਜਿੱਥੇ ਅਸੀਂ 3 ਸਦੀਆਂ ਖਾਲਸੇ ਨੇ, ਮੁਗਲ, ਅਫਗਾਨ, ਬ੍ਰਿਟਿਸ਼, ਉਹਨਾਂ ਨੂੰ ਚੈਲੰਜ ਕਰਕੇ ਜਿਹੜਾ ਕੁਰਬਾਨੀਆਂ ਦਾ ਇਤਿਹਾਸ ਸਿਰਜਿਆ, ਉੱਥੇ ਉਹਨਾਂ ਦਾ ਆਰਟੀਕਲ 25 ਸਾਨੂੰ ਹਿੰਦੂ ਬਣਾਉਂਦਾ ਹੈ, ਸਾਨੂੰ ਹਿੰਦੂ ਮੈਰਿਜ ਐਕਟ ਥੱਲੇ ਨੂੜਿਆ ਹੋਇਆ ਹੈ, ਹਿੰਦੂ ਸਕਸੈਸ਼ਨ ਐਕਟ ਥੱਲੇ ਨੂੜਿਆ ਹੋਇਆ ਹੈ, ਔਰ ਸਾਡੀ ਕੋਈ ਹੋਪ ਜਿਹੜੀ ਹੈ ਇਹਦੇ ਬਾਵਜੂਦ ਕਿ ਇਹਨਾਂ ਯਤਨ ਤਰੱਦਦ ਦੇ ਸਾਰੇ ਪੀਰੀਅਡ 'ਚ ਹੋਇਆ, ਪਰ ਉਹ ਤਾਂ ਸਾਨੂੰ ਬਾਰ-ਬਾਰ ਆ ਕੇ ਕਹਿ ਰਹੇ ਨੇ ਕਿ ਤੁਸੀਂ ਹਿੰਦੂ ਹੋ। ਔਰ ਜਿਸ ਤਰੀਕੇ ਨਾਲ ਹਿੰਦੂਤਵਾ ਦਾ ਏਜੰਡਾ ਰਾਸ਼ਟਰੀ ਸਿੱਖ ਸੰਗਤ ਦੇ ਨਾਂ ਥੱਲੇ ਹੁਣ ਸਿੱਖਾਂ ਦੇ ਉੱਤੇ ਥੋਪਿਆ ਜਾ ਰਿਹਾ, ਇਸ ਦੇ ਉਲਟ ਜਦੋਂ ਅਸੀਂ ਕੈਨੇਡਾ ਦੀ ਇਸ ਖਾਸ ਕੰਟਰੀਬਿਊਸ਼ਨ ਦੀ ਗੱਲ ਕਰਦੇ ਹਾਂ, ਸਿੱਖਾਂ ਦੀ ਉਹਦੀ ਰੈਕਗਨੀਸ਼ਨ ਦੀ, ਇਹ ਸਾਨੂੰ ਫਖਰ ਦਿੰਦਾ ਹੈ, ਮਾਣ ਦਿੰਦਾ ਹੈ। ਅਮਰੀਕਾ 'ਚ ਬੇਸ਼ੱਕ ਅਸੀਂ ਹੌਲੀ-ਹੌਲੀ ਚੱਲ ਰਹੇ ਹਾਂ, ਜਿਵੇਂ ਸਿੱਖ ਕਾਕਸ ਦਾ ਬਣਨਾ ਇਹ ਆਪਣੇ ਆਪ ਦੇ ਵਿੱਚ ਸਾਡੀ ਅਡਰੀ ਪਛਾਣ ਵੱਲ ਗੱਲ ਸੀ, ਔਰ ਉਦੋਂ ਇੱਥੇ ਜਿਹੜੀ ਜੂਡੀ ਚੂ ਜਿਹੜੀ ਕਿ ਸਿੱਖ ਅਮਰੀਕਨ ਕਾਂਗਰਸ ਦੀ ਚੇਅਰਪਰਸਨ ਸੀ, ਉਹਨੂੰ ਇੰਡੀਆ ਦੀ ਐਂਬੈਸਡਰ ਅਨੁਪਮਾ ਰਾਓ ਮਿਲੀ ਪਰਸਨਲੀ ਜਾ ਕੇ ਕਿ ਜੀ ਤੁਸੀਂ ਸਿੱਖ ਕਾਕਸ ਬਣਾਉਣ ਲੱਗੇ ਹੋ, ਇੱਥੇ ਆਲਰੇਡੀ ਇੰਡੀਅਨ ਕਾਕਸ ਹੈਗੀ ਹੈ, ਤੁਸੀਂ ਕਿਉਂ? ਉਹਨੇ ਕਿਹਾ ਜੀ ਨਹੀਂ, ਜੇ ਸਿੱਖ ਚਾਹੁੰਦੇ ਨੇ ਕਿ ਵੀ ਉਹਨਾਂ ਦੇ ਜਿਹੜੇ ਮਸਲੇ ਜਿਹੜੇ ਵਿਦਨ ਅਮਰੀਕਾ ਨੇ ਉਹ ਅਲੱਗ ਹੀ ਕਾਕਸ ਨਾਲ ਹੱਲ ਹੁੰਦੇ ਨੇ ਤੇ ਅਸੀਂ ਇਸ ਲਈ ਉਹਨਾਂ ਦੇ ਨਾਲ ਖੜੇ। ਸੋ ਇੱਥੇ ਜੇ 45-50 ਮੈਂਬਰ US ਕਾਂਗਰਸ ਦੇ ਸਿੱਖ ਕਾਕਸ ਨੇ, ਇਹ ਸਾਡੀ ਇੱਕ ਵੱਖਰੀ ਪਛਾਣ ਦੀ ਗੱਲ ਹੈ। ਔਰ ਹੁਣੇ ਹੀ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਐਫਰਟ ਦੇ ਨਾਲ ਅਮਰੀਕਾ 'ਚ ਯੂਨਾਈਟਿਡ ਸਿੱਖ ਕੋਲੀਸ਼ਨ, ਸੈਲਡੈਫ, ਜਿਵੇਂ FBI ਨੇ ਹੇਟ ਕ੍ਰਾਈਮ ਟਰੈਕ ਕਰਨ ਦੇ ਲਈ ਸਿੱਖ, ਅਰਬ ਔਰ ਹਿੰਦੂ ਇਹ ਕੈਟਾਗਰੀਜ਼ ਨੂੰ ਉਹਨਾਂ ਨੇ ਸਪੈਸ਼ਲੀ ਹੁਣ ਰੈਕਗਨਾਈਜ਼ ਕਰ ਲਿਆ, ਔਰ ਇਹਦੇ ਲਈ ਫੰਡਿੰਗ ਵੀ ਆਏਗੀ। ਸੋ ਹਿੰਦੂਆਂ ਨੂੰ ਤਾਂ ਐਫਰਟ ਨਹੀਂ ਕਰਨਾ ਪਿਆ ਤੇ ਅਰਬਾਂ ਨੂੰ ਵੀ ਨਹੀਂ ਬਹੁਤਾ ਕਰਨਾ ਪਿਆ, ਐਫਰਟ ਤਾਂ ਸਿੱਖਾਂ ਨੇ ਹੀ ਕੀਤਾ ਕਿਉਂਕਿ ਹੇਟ ਕ੍ਰਾਈਮ ਜ਼ਿਆਦਾ ਸਾਡੇ ਤੇ ਹੀ ਸ਼ੁਰੂ ਹੋਏ, ਲੇਕਿਨ ਚਲੋ ਹਿੰਦੂ ਵੀ ਵਿੱਚ ਘੜੀਸ ਕੇ ਆ ਗਏ। ਲੇਕਿਨ ਇਹ ਗੱਲ ਜ਼ਾਹਰ ਹੈ ਕਿ ਜੇ ਸਿੱਖ, ਹਿੰਦੂ ਤੇ ਅਰਬ ਇਹ ਅਲੱਗ ਕੈਟਾਗਰੀਜ਼ ਅਮਰੀਕਾ 'ਚ FBI ਨੇ ਬਣਾਈਆਂ ਤੇ ਫਿਰ ਇਹਨਾਂ ਦਾ ਆਰਟੀਕਲ 25 ਦਾ ਝੂਠ ਜਿਹੜਾ ਸਿੱਖਾਂ ਨੂੰ ਹਿੰਦੂ ਬਣਾਉਣ ਵਾਲਾ ਉਹ ਵੀ ਇੱਥੇ ਟੁੱਟਦਾ ਕਿ ਸਿੱਖਾਂ ਦੀ ਅਡਰੇ ਧਰਮ ਵਜੋਂ ਮਾਨਤਾ US ਕਾਂਗਰਸ ਵੀ ਦਿੰਦੀ ਹੈ ਸਿੱਖ ਕਾਕਸ ਬਣਾ ਕੇ, ਔਰ FBI ਵੀ ਜਿਹੜੀ ਹੈ ਸਿੱਖਾਂ ਦੀ ਅਡਰੀ ਪਛਾਣ, ਅਦਰਵਾਈਜ਼ ਉਹਨੂੰ ਇੰਡੀਅਨ ਕੈਟਾਗਰੀ ਥੱਲੇ ਵੀ ਕਹਿ ਸਕਦੇ ਸੀ ਕਿ ਜੀ ਇੰਡੀਅਨਸ ਦੇ ਖਿਲਾਫ ਹੇਟ ਕ੍ਰਾਈਮ, ਲੇਕਿਨ ਸਿੱਖਾਂ ਨੇ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਸਾਡੀ ਵੱਖਰੀ ਪਛਾਣ ਦੀ ਗੱਲ ਜਿਹੜੀ ਹੈ ਉਹ ਤੁਰੇ। ਔਰ ਪਿਛਲੇ ਦਿਨਾਂ 'ਚ ਜਦੋਂ ਅਸੀਂ ਵਾਈਨ ਸਿਟੀ ਦੇ ਫੰਕਸ਼ਨ 'ਚ ਸੀ, ਸੋ ਸਟੇਟ ਆਫ ਪੈਨਸਿਲਵੇਨੀਆ ਤੋਂ ਵੀ ਆਏ ਹੋਏ ਸੀ ਨੁਮਾਇੰਦੇ, ਔਰ ਉੱਥੇ ਇੱਕ ਸੱਜਣ ਮੈਨੂੰ ਕਹਿਣ ਲੱਗਿਆ ਕਿ ਵੀ ਬਹੁਤ ਜਲਦੀ ਜਿਹੜਾ ਪੈਨਸਿਲਵੇਨੀਆ ਦੀ ਲੈਜਿਸਲੇਚਰ 'ਚ ਵੀ ਇਸ ਕਿਸਮ ਦਾ ਮਤਾ ਜਿਹਦੇ 'ਚ ਕਿ ਵਿਸਾਖੀ ਨੂੰ ਐਜ਼ ਏ ਸਿੱਖ ਡੇ ਰੈਕਗਨਾਈਜ਼ ਕੀਤਾ ਜਾਏਗਾ ਉਹ ਲਿਆ ਰਹੇ ਨੇ। ਸੋ ਮੈਂ ਸਮਝਦਾ ਵੀ ਇੱਥੇ ਸਾਡੀ ਸਲੋ ਪ੍ਰੋਸੈਸ ਹੈ। ਕੈਨੇਡਾ ਵਾਲੇ ਕਿਉਂਕਿ ਗਿਣਤੀ 'ਚ ਕੰਸੈਂਟਰੇਟਡ ਨੇ ਔਰ ਉਹਨਾਂ ਨੇ ਐਫਰਟ ਵੀ ਕੀਤਾ, ਸੋ ਅਸੀਂ ਜਿੱਥੇ ਸਮੂਹ ਸਿੱਖ ਸੰਗਤਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕੈਨੇਡਾ 'ਚ ਇਸ ਹੈਰੀਟੇਜ ਮੰਥ ਦੀ, ਉੱਥੇ ਇਹ ਆਸ ਵੀ ਕਰਦੇ ਹਾਂ ਕਿ ਇਹੀ ਪਾਰਟ ਜਿਹੜੇ ਕੈਨੇਡਾ ਦੇ ਦੂਸਰੇ ਪ੍ਰੋਵਿੰਸ ਨੇ, ਬ੍ਰਿਟਿਸ਼ ਕੋਲੰਬੀਆ, ਉਹਦੇ 'ਚ ਵੀ ਇਸ ਕਿਸਮ ਦਾ ਮੂਵ ਹੋਣਾ ਚਾਹੀਦਾ, ਐਲਬਰਟਾ 'ਚ ਵੀ, ਔਰ ਹੌਲੀ-ਹੌਲੀ ਕਿਸੇ ਸਟੇਜ ਤੇ ਪਹੁੰਚ ਕੇ ਕੈਨੇਡਾ 'ਚ ਫੈਡਰਲ ਲੈਵਲ ਦੇ ਉੱਤੇ ਜਿਹੜਾ ਹੈ ਇਸ ਕਿਸਮ ਦੀ ਰੈਕਗਨੀਸ਼ਨ ਉਹ ਜਿਹੜੀਆਂ
ਕੋਈ ਵੀ ਗਲਤਫਹਿਮੀਆਂ ਨੇ ਸਾਡੀ ਜਿਹੜੀ ਹੈ ਉਹ ਧਰਮ ਦੀ। ਹੁਣ ਅਸੀਂ ਪੰਜਵਾਂ ਵੱਡਾ ਧਰਮ ਹੈ ਦੁਨੀਆ ਦਾ, ਇਹਦੇ 'ਚ ਕੋਈ ਸ਼ੱਕ ਨਹੀਂ। ਔਰ ਜਿਵੇਂ ਅਸੀਂ ਪ੍ਰੋਗਰਾਮ ਤੋਂ ਪਹਿਲਾਂ ਵੀ ਡਿਸਕਸ ਕਰ ਰਹੇ ਸੀ ਜੀ, ਇਹ ਬੇਸ਼ੱਕ ਚੈਲੰਜ ਬਹੁਤ ਨੇ, ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਸਾਡੇ ਦੁਸ਼ਮਣ ਨੇ ਸਾਮ ਦਾਮ ਦੰਡ ਭੇਦ ਸਾਰੇ ਹਥਿਆਰ ਝੋਕੇ ਹੋਏ ਨੇ, ਪਰ ਫਿਰ ਵੀ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ। ਜਿਹੜਾ ਮੋਜ਼ਿਜ਼ਾ ਹੈ, ਗੁਰੂ ਦਾ ਕ੍ਰਿਸ਼ਮਾ ਹੈ ਕਿ ਇਸ 3 ਸਦੀਆਂ ਦੇ ਖਾਲਸੇ ਦੇ ਇਤਿਹਾਸ 'ਚ ਇੰਨੇ ਚੈਲੰਜ ਬੀਤੇ 'ਚ ਵੀ ਅੱਜ ਵੀ, ਪਰ ਅਸੀਂ ਹਰ ਪਾਸੇ ਅੱਗੇ ਵੱਲ ਹੀ ਵਧੇ ਹਾਂ। ਹਰ ਥਾਂ ਆਪਣੀ ਅਸੀਂ ਇੱਕ ਇੱਕ ਚੀਜ਼ ਲਈ ਲੜੇ। ਜੀ, ਅਮਰੀਕਾ ਦੇ ਵਿੱਚ ਹੁਣ ਪਿਛਲੇ ਦਿਨਾਂ 'ਚ ਜਿਵੇਂ ਇੰਗਲੈਂਡ 'ਚ ਉਹਨਾਂ ਨੇ ਕਿਹਾ ਜੀ ਹਰ ਥਾਂ ਦਸਤਾਰ ਸਜਾ ਕੇ ਜਿਹੜੇ ਨੇ ਸਿੱਖ ਕੰਮ ਕਰ ਸਕਦੇ ਨੇ। ਹਾਲਾਂ ਕੱਲੀ ਲੜਾਈ ਲੜਨੀ ਪਈ ਹੈ, ਲੇਕਿਨ ਅੱਜ ਸਾਡੀ ਦਸਤਾਰ ਨੂੰ ਮਾਨਤਾ ਹੈ। ਕੈਨੇਡਾ 'ਚ 5 ਕਕਾਰਾਂ ਨੂੰ ਮਾਨਤਾ ਹੈ। ਈਵਨ ਕੈਨੇਡੀਅਨ ਜਹਾਜ਼ਾਂ ਦੇ ਵਿੱਚ ਵੀ ਕਿਰਪਾਨ ਦਾ ਸਾਈਜ਼ ਹੈ, ਤੁਸੀਂ ਕਿਰਪਾਨ ਦੇ ਨਾਲ ਵੀ ਸਫ਼ਰ ਕਰ ਸਕਦੇ ਹੋ। ਕੈਨੇਡਾ ਨੇ ਜ਼ਿਆਦਾ ਮੱਲਾਂ ਮਾਰੀਆਂ ਨੇ, ਜਿਵੇਂ RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਵਿੱਚ 100 ਸਾਲ ਨਹੀਂ ਸੀ ਵੜਨ ਦਿੱਤਾ ਉਹਨਾਂ ਨੇ ਸਿੱਖਾਂ ਨੂੰ, ਪਰ ਉਸ ਕੇਸ ਨੂੰ ਸਿੱਖਾਂ ਨੇ ਜਿੱਤਿਆ। ਅੱਜ ਕੋਈ ਐਸਾ ਸ਼ੋਭਾ ਨਹੀਂ ਹੈ ਕੈਨੇਡਾ ਦੀ ਜ਼ਿੰਦਗੀ 'ਚ ਜਿਹਦੇ 'ਚ ਸਿੱਖ ਜਿਹੜੇ ਨੇ ਉਹ ਆਪਣੇ 5 ਕਕਾਰੀ ਰੂਪ ਦੇ ਨਾਲ ਪਾਰਟਿਸਿਪੇਟ ਨਾ ਕਰ ਸਕਦੇ ਹੋਣ। ਜੀ, ਸੋ ਇਹ ਸਾਡੇ ਹਿੱਸੇ ਆਇਆ ਹੈ, ਚੈਲੰਜ, ਡਿਫਾਇੰਸ, ਲੜਨਾ ਔਰ ਆਪਣੀ ਥਾਂ ਬਣਾਉਣੀ। ਔਰ ਇਹਦੇ 'ਚੋਂ ਹੀ ਸਾਡਾ ਜਿਹੜਾ ਬੈਸਟ ਸਿੱਖ ਨਿਕਲਦਾ, ਜਿਹੜੇ ਬਿਲਕੁਲ ਹਾਰਮਲੈਸ ਜੇ ਹੋਮਿਓਪੈਥੀ ਜੇ ਬਣੇ ਹੁੰਦੇ ਨੇ, ਉਹ ਉਹਨਾਂ ਨੂੰ ਕੁਝ ਨਹੀਂ ਮਿਲਦਾ ਹੈ। ਸਿੱਖ ਦੀ ਪਛਾਣ ਹੀ ਉਸ ਚੈਲੰਜ 'ਚੋਂ ਹੈ, ਉਸ ਡਿਫਾਇੰਸ 'ਚੋਂ ਹੈ ਔਰ ਉਸ ਜੰਗ ਯੁੱਧ 'ਚੋਂ ਹੈ ਜਿਹੜਾ ਯੁੱਧ ਸਾਡੇ ਅੰਦਰ ਵੀ ਚੱਲਦਾ ਹੈ। ਜਿਨ ਮਿਲ ਮਾਰੇ ਪੰਜ ਮਹਾਦੂਤ ਐਸੋ ਕੌਣ ਬਲੀਰੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਵੀ ਅਸੀਂ ਲੜਦੇ ਹਾਂ ਜੀ, ਪਰ ਬਾਹਰ ਦੀ ਵੀ ਸਾਡੀ ਲੜਾਈ ਹੈ। ਜ਼ਾਤ ਪਾਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰਤੇ ਮੰਗਾ। ਹੁਣ ਇਹ ਦੰਗਾ ਇਹ ਨਹੀਂ ਜਿਹੜੇ ਦੰਗਾ ਫਸਾਦ ਹੈ ਇਹਦਾ ਮਤਲਬ ਬਦਲ ਗਿਆ। ਦੰਗਾ ਸੀ ਕਿ ਜੰਗਜੂ ਹੈ, ਅਸੀਂ ਫਾਈਟਰ ਹੈ। ਖਾਲਸਾ ਸੋਏ ਜੋ ਚੜੇ ਤੁਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਹੁਣ ਤਾਂ ਘੋੜੇ ਨਹੀਂ, ਹੁਣ ਤਾਂ ਤੇਜ਼ BMWs ਨੇ, ਤੇਜ਼ ਭਜਾਉਣ ਵਾਲੀਆਂ ਗੱਡੀਆਂ। ਸੋ ਘੋੜੇ ਦੀ ਸਵਾਰੀ ਜੰਗ ਦੇ ਵਿੱਚ ਕਿ ਸਿੰਘਾਂ ਦੀ ਜ਼ਾਤ ਪਾਤ ਹੀ ਜਿਹੜਾ ਹੈ ਉਹ ਲੜਾਈ ਪੜਾਈ ਹੈ, ਆਪਣਿਆਂ ਨਾਲ ਨਹੀਂ। ਹੁਣ ਜ਼ਿਆਦਾ ਵੈਸੇ એનર્ਜੀ ਉਹਦੇ 'ਚ ਵੇਸਟ ਹੋ ਜਾਂਦੀ। ਸੋ ਉਹਦੇ 'ਚ ਇਹੀ ਹੈ ਕਿ ਸਿੱਖ ਹਮੇਸ਼ਾ, ਔਰ ਸ਼ਬਦ ਹੀ ਹੁੰਦਾ ਸੀ ਕਿ ਖਾਲਸਾ ਜੀ ਕਿਵੇਂ ਤਿਆਰ ਬਰ ਤਿਆਰ। ਤਿਆਰ ਬਰ ਤਿਆਰ ਦਾ ਮਤਲਬ ਹੀ ਹੈ ਆਲਵੇਜ਼ ਰੈਡੀ। ਉਹਦੇ 'ਚ ਕੋਈ ਸੁਸਤੀ ਨਹੀਂ ਹੈ, ਕੋਈ ਅੱਖਾਂ 'ਚ ਨੀਂਦ ਨਹੀਂ ਹੈ, ਕੋਈ ਮੋਢੇ ਨਹੀਂ ਝੁਕੇ ਹੋਏ। ਖਾਲਸਾ ਤਿਆਰ ਬਰ ਤਿਆਰ ਹੈ, ਕਮਰ ਕੱਸਾ ਕੀਤਾ ਹੈ, ਖਾਲਸਾ ਤਿਆਰ ਬਰ ਤਿਆਰ। ਸੋ ਅਸੀਂ ਸਮਝਦੇ ਹਾਂ ਵੀ ਇਹ 3 ਸਦੀਆਂ ਦੇ ਗੁਰੂ ਦੇ ਕ੍ਰਿਸ਼ਮੇ ਦੀ ਬਦੌਲਤ, ਜਿਹੜਾ ਕਿ ਕ੍ਰਿਸ਼ਮਾ ਗੁਰੂ ਨੇ ਖਾਲਸਾ ਰੂਪ ਦੇ ਵਿੱਚ ਪ੍ਰਗਟ ਕੀਤਾ ਹੈ, ਅੱਜ ਖਾਲਸਾ ਦੁਨੀਆ ਭਰ 'ਚ ਦੁਸ਼ਵਾਰੀਆਂ ਦੇ ਬਾਵਜੂਦ ਸਾਡੇ ਨਿਸ਼ਾਨ, ਜਿੱਥੋਂ ਸੂਰਜ ਚੜ੍ਹਦਾ ਹੈ ਇਸ ਪਲੈਨਟ ਦੇ ਉੱਤੇ, ਉਸ ਟੋਕੀਓ ਜਾਪਾਨ ਤੋਂ, ਤੇ ਜਦੋਂ ਸੂਰਜ ਡੁੱਬਦਾ ਹੈ ਵੈਸਟ ਦੇ ਵਿੱਚ ਵੈਨਕੂਵਰ ਕੈਨੇਡਾ 'ਚ, ਉੱਥੇ ਗੁਰੂ ਦੇ ਨਿਸ਼ਾਨ ਝੂਲਦੇ ਨੇ। ਟੋਕੀਓ 'ਚ ਵੀ ਨਿਸ਼ਾਨ ਝੂਲਦਾ ਹੈ, ਤੇ ਜਿੱਥੇ ਜਿੱਥੇ ਸੂਰਜ ਘੁੰਮਦਾ ਹਰ ਥਾਂ ਗੁਰੂ ਦੇ ਨਿਸ਼ਾਨ ਜਿਹੜੇ ਨੇ ਖੰਡੇ ਕਿਰਪਾਨਾਂ ਵਾਲੇ ਝੂਲਦੇ ਨੇ। ਔਰ ਅਸੀਂ ਸਮੂਹ ਸਿੱਖ ਸੰਗਤਾਂ ਨੂੰ ਇਸ ਹੈਰੀਟੇਜ ਮੰਥ ਦੀ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸ ਨਾਲ ਬਣੇ ਰਹੋ, ਮਿਲਦੇ ਹਾਂ ਆਫਟਰ ਦੇ ਸ਼ਾਰਟ ਬ੍ਰੇਕ।